ਭਾਰਤ ਕੈਨੇਡਾ ਜਿਹੜੇ ਇਸ ਵੇਲੇ ਸੰਬੰਧ ਨੇ ਪੂਰੀ ਤਰ੍ਹਾਂ ਦੇ ਨਾਲ ਵਿਗੜੇ ਹੋਏ ਨੇ, ਤਣਾਅ ਦੇ ਵਿੱਚ ਨੇ। ਕਹਿੰਦੇ ਇਸ ਵਿਵਾਦ ਦਾ ਜਿਹੜਾ ਅਸਰ ਆ ਉਹ 9 ਲੱਖ ਕੈਨੇਡੀਅਨ ਪੰਜਾਬੀਆਂ ਤੇ ਪਊਗਾ ਜੀ। ਪ੍ਰਵੀਨ ਜੀ, ਇਸ ਮਾਮਲੇ ਦੀਆਂ ਜੜ੍ਹਾਂ G20 ਚ ਪਈਆਂ ਨੇ। ਠੀਕ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ G20 ਸੰਮੇਲਨ ਚ ਪੰਜਾਬ ਆਏ, ਭਾਰਤ ਆਏ, ਭਾਰਤ ਦੇ ਹੋਰ ਦੇਸ਼ਾਂ ਦੇ ਮੁਲਕਾਂ ਨਾਲ ਭਾਰਤ ਦੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਵੱਖ-ਵੱਖ ਸਮਾਗਮਾਂ ਚ ਵਿਚਰੇ ਜੀ, ਤਦ ਉਸ ਸਮੇਂ ਕਹਿੰਦੇ ਕਿ ਉਹਨਾਂ ਨੇ ਭਾਰਤ ਸਰਕਾਰ ਮੂਹਰੇ ਇੱਕ ਤਜਵੀਜ਼ ਰੱਖੀ ਕਿ 2 ਪਾਸੜ ਬੈਠਕ ਕਰੀਏ ਆਪਾਂ। ਠੀਕ ਹੈ। ਉਸ ਬੈਠਕ ਤੋਂ ਮੋਦੀ ਸਰਕਾਰ ਨੇ ਇਨਕਾਰ ਕਰਤਾ ਤੇ ਉਹ ਤੋਂ ਬਾਅਦ ਜਿਹੜਾ ਵੀ ਆਮੋ ਸਾਹਮਣਾ ਹੋਇਆ ਜੀ, ਉਹਦੇ ਵਿੱਚ ਕਹਿੰਦੇ ਮੋਦੀ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਮੂਹਰੇ ਮਤਲਬ ਭਾਰਤ ਵਿਰੋਧੀ ਸ਼ਕਤੀਆਂ, ਤਾਕਤਾਂ ਦਾ ਹਵਾਲਾ ਦੇ ਕੇ ਕੈਨੇਡਾ ਚ ਹੁੰਦੀਆਂ ਹਰਕਤਾਂ ਦਾ ਜ਼ਿਕਰ ਕੀਤਾ। ਤੇ ਜਦੋਂ ਉਹਦਾ ਜ਼ਿਕਰ ਕੀਤਾ, ਕਹਿੰਦੇ ਟਰੂਡੋ ਨੇ ਮੋੜਵਾਂ ਸਵਾਲ ਕੀਤਾ ਕਿ ਕੋਈ ਵਿਅਕਤੀ ਗਲਤ ਹੋ ਸਕਦਾ, ਠੀਕ ਹੋ ਸਕਦਾ, ਪਰ ਸਾਡੇ ਮੁਲਕ ਦੇ ਵਿੱਚ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦਾ ਹਰੇਕ ਨੂੰ ਅਧਿਕਾਰ ਹੈ। ਪਰ ਸਾਨੂੰ ਪਤਾ ਲੱਗਿਆ ਜੀ ਕਿ ਆ ਨਿੱਜਰ ਦੇ ਕਤਲ ਦੇ ਵਿੱਚ ਤੁਹਾਡੀਆਂ ਏਜੰਸੀਆਂ ਦਾ ਹੱਥ ਹੈ। ਠੀਕ ਹੈ। ਕਹਿੰਦੇ ਕਿ ਉਹਨਾਂ ਨੇ ਇਹ ਸਵਾਲ ਇੱਥੇ ਹੀ ਖੜਾ ਕੀਤਾ ਸੀ। ਉਸ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਖੁੱਲ ਕੇ ਸਾਹਮਣੇ ਆਇਆ ਜਦੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇਸ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ। ਬੇਸ਼ੱਕ ਟਰੂਡੋ ਦੇ ਇਸ ਬੋਲਾਂ ਦੇ ਉੱਤੇ ਕਿ ਦੇਖੋ, ਕੋਈ ਬੰਦਾ ਕਾਨੂੰਨੀ ਤੌਰ ਤੇ ਜੇਕਰ ਗੁਨਾਹਗਾਰ ਹੈ ਤਾਂ ਸਰਕਾਰਾਂ ਉਸ ਨੂੰ ਕਾਨੂੰਨੀ ਤੌਰ ਤੇ ਆਪਣੇ ਕੰਟਰੋਲ ਚ ਲਿਆਉਣ, ਆਪਣੇ ਮੁਲਕ ਲਿਆਉਣ, ਲਿਆ ਕੇ ਉਸ ਉੱਪਰ ਐਕਸ਼ਨ ਲੈਣ, ਕਾਰਵਾਈ ਕਰਨ। ਜੇ ਸਰਕਾਰਾਂ ਵੀ ਗੈਂਗਸਟਰਾਂ ਵਾਂਗ ਕਾਰਵਾਈ ਕਰਨਗੀਆਂ ਕਿ ਬੰਦੇ ਮਾਰ ਦੋ, ਰੱਤਾ ਪਰ ਵੀ ਸੱਚਾਈ ਹੈ ਤਾਂ ਸਵਾਲ ਖੜਾ ਹੋਏਗਾ ਜੀ। ਪਰ ਦੂਸਰੇ ਪਾਸੇ ਟਰੂਡੋ ਨੇ ਜਦੋਂ ਆਪਣੀ ਪਾਰਲੀਮੈਂਟ ਚ ਕਿਹਾ ਤਾਂ ਅਮਰੀਕਾ ਕਹਿੰਦਾ ਜੀ ਜਾਂਚ ਹੋਣੀ ਚਾਹੀਦੀ ਹੈ ਜੀ, ਆਸਟ੍ਰੇਲੀਆ ਕਹਿੰਦਾ ਵੱਡਾ ਸਵਾਲ ਹੈ, ਬਰਤਾਨੀਆ ਕਹਿੰਦਾ ਵੱਡਾ ਸਵਾਲ ਹੈ ਜੀ। ਮਤਲਬ ਇਹਦਾ ਮਤਲਬ ਕੈਨੇਡਾ ਦੀ ਪਿੱਠ ਦੇ ਉੱਤੇ ਮੁਲਕ ਆ ਗਏ ਤੇ ਭਾਰਤ ਤੇ ਭਾਰਤੀ ਸਰਕਾਰ ਤੇ ਪਾਕਿਸਤਾਨ ਤੋਂ ਬਾਅਦ ਏਜੰਸੀਆਂ ਰਾਹੀਂ ਬੰਦੇ ਮਰਾਉਣ ਦਾ ਦੋਸ਼ ਜੇਕਰ ਲੱਗਿਆ ਤਾਂ ਕੈਨੇਡਾ ਸਰਕਾਰ ਨੇ ਲਾਤਾ। ਪਰ ਦੂਏ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਹੀ ਮੁਲਕ ਦੇ ਵਿੱਚ ਵਿਰੋਧੀ ਪਾਰਟੀ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਹਾਂਜੀ, ਬਿਲਕੁਲ। ਉਹ ਕਹਿੰਦੇ ਭਾਈ ਸਟੇਟਮੈਂਟ ਨਹੀਂ, ਸਬੂਤ ਰੱਖ। ਟਰੂਡੋ ਜੀ, ਤੁਸੀਂ ਤਾਂ ਬੋਲ ਕੇ ਕਹਿਤਾ ਕਿ ਸਾਨੂੰ ਜਾਣਕਾਰੀ ਮਿਲੀ ਆ, ਸਬੂਤ ਦੱਸੋ ਕਿ ਕਿਹੜੀ ਹੈ। ਹਾਂ, ਜੇਕਰ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਐਡੀ ਵੱਡੀ ਗੱਲ ਕਹਿ ਰਿਹਾ ਤਾਂ ਇਹਦੇ ਮਾਇਨੇ ਬਹੁਤ ਵੱਡੇ ਬਣ ਜਾਂਦੇ ਨੇ। ਜੀ ਜੀ। ਤੋ ਇਹ ਸਾਰੇ ਪਹਿਲੂ ਨੂੰ 2 ਪੱਖਾਂ ਤੋਂ ਦੇਖਿਆ ਜਾ ਰਿਹਾ। ਬੇਸ਼ੱਕ ਇੱਕ ਦੂਏ ਦੇ ਡਿਪਲੋਮੈਟਾਂ ਨੂੰ ਹਟਾਉਣਾ, ਮੁਲਕ ਛੱਡਣ ਦੀਆਂ ਹਦਾਇਤਾਂ ਦੇਣੀਆਂ, ਕੱਢਣਾ, ਇਹਦੇ ਨਾਲ ਤਣਾਅ ਵੀ ਵੱਧ ਰਿਹਾ ਤੇ ਰਿਸ਼ਤੇ ਵਿਗੜ ਵੀ ਰਹੇ ਨੇ। ਇਹਨਾਂ ਤਣਾਅ ਵਧਣ ਔਰ ਰਿਸ਼ਤਿਆਂ ਵਿਗੜਨ ਦਾ ਅਸਰ ਸਿੱਧਾ ਕੈਨੇਡਾ ਚ ਰਹਿੰਦੇ ਭਾਰਤੀ ਲੋਕਾਂ ਤੇ ਪੈਣਾ ਤੇ ਭਾਰਤੀ ਲੋਕਾਂ ਚੋਂ ਪੰਜਾਬ ਤੇ ਵੱਧ ਪੈਣਾ। ਇਸ ਮਸਲੇ ਨਾਲ ਨਿਸ਼ਾਨੇ ਤੇ ਆ ਸਕਦਾ ਪੰਜਾਬੀ ਭਾਈਚਾਰਾ ਜੀ। ਪਤਾ ਲੱਗ ਰਿਹਾ, ਏਜੰਸੀ ਨੇ ਇੱਕ ਖਬਰ ਜਾਰੀ ਕੀਤੀ ਹੈ, ਕੈਨੇਡੀਅਨ ਨਿਊਜ਼ ਏਜੰਸੀ ਨੇ, ਕਿ ਕੈਨੇਡਾ ਸਰਕਾਰ ਨੇ ਬਕਾਇਦਾ ਤੌਰ ਤੇ ਹਦਾਇਤ ਜਾਰੀ ਕੀਤੀ ਹੈ ਕਿ ਜੇ ਕੈਨੇਡੀਅਨ ਨਾਗਰਿਕ, ਉਹ ਕੈਨੇਡੀਅਨ ਨਾਗਰਿਕ ਕੋਈ ਵੀ ਹੋ ਸਕਦਾ ਜਿਹੜਾ ਭਾਰਤੀ ਮੂਲ ਦਾ ਵਾਸੀ ਵੀ ਉੱਥੇ ਦਾ ਨਾਗਰਿਕ ਹੈ, ਉਹਨਾਂ ਲਈ ਵੀ ਹਦਾਇਤ ਆ, ਕਹਿੰਦੇ ਜੀ ਜੰਮੂ ਕਸ਼ਮੀਰ ਨਾ ਜਾਇਓ। ਇਹ ਕਹਿੰਦੇ ਹਦਾਇਤ ਜਾਰੀ ਕੀਤੀ ਹੈ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਇਸ ਮੌਕੇ ਫਿਕਰਮੰਦੀ ਇਸ ਗੱਲ ਦੀ ਹੈ ਕਿ ਇਹਦਾ ਅਸਰ ਕੈਨੇਡਾ ਚ ਵੱਸਦੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਤੇ, ਨੌਕਰੀ ਪੇਸ਼ੇ ਵਾਲਿਆਂ ਤੇ, ਵਿਦਿਆਰਥੀਆਂ ਤੇ, ਨਵੇਂ ਵੀਜ਼ੇ ਲੈਣ ਵਾਲਿਆਂ ਤੇ, ਨਵੇਂ ਵਰਕ ਪਰਮਿਟ, ਨਵੇਂ ਸਟੱਡੀ ਵੀਜ਼ੇ ਤੇ ਜਾਣ ਵਾਲਿਆਂ ਤੇ ਵੀ ਪੈ ਸਕਦਾ ਹੈ ਜੀ। ਮੌਜੂਦਾ ਤਰੀਕ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਤੌਰ ਤੇ, ਕੈਨੇਡਾ ਦੇ ਵਿਕਾਸ ਦੇ ਤੌਰ ਤੇ ਅਹਿਮ ਭੂਮਿਕਾ ਨਿਭਾਉਂਦੇ ਨੇ ਪੰਜਾਬੀ। 2.6% ਨੇ ਕੁੱਲ ਕੈਨੇਡਾ ਦੀ ਕੁੱਲ ਆਬਾਦੀ ਦੇ ਵਿੱਚ ਅਸੀਂ 2.6% ਪਰ ਦਿਖਦੇ ਬਹੁਤ ਆ। 2.6% ਪੰਜਾਬੀਆਂ ਦੇ ਵਿੱਚੋਂ ਬਹੁ ਗਿਣਤੀ 99% ਸਾਡਾ ਸਿੱਖ ਭਾਈਚਾਰਾ ਹੈ। ਸੋ ਇਸ ਲਈ ਤੁਸੀਂ ਇਹ ਸਾਰੇ ਵਰਤਾਰੇ ਚ ਕਿਤੇ ਸਮੁੱਚੇ ਭਾਈਚਾਰੇ ਨੂੰ ਨਿਸ਼ਾਨੇ ਤਾਂ ਨਹੀਂ ਲਿਆਉਣਾ ਚਾਹੁੰਦੇ ਤੇ ਇਹਦੀ ਆੜ ਚ ਭਾਰਤ ਚ 2024 ਚ ਹੋਰ ਸੂਬਿਆਂ ਚੋਂ ਵੋਟਾਂ ਦਾ ਨਹੀਂ ਹਥਿਆਉਣਾ ਚਾਹੁੰਦੇ। ਬਿਲਕੁਲ ਖੜਾ। ਸੋ ਕੁੱਲ ਆਬਾਦੀ ਇਸ ਮੌਕੇ ਕੈਨੇਡਾ ਦੀ ਮਤਲਬ ਕਿ ਜਿਹੜੀ 3 ਕਰੋੜ 82 ਲੱਖ ਦੇ ਕਰੀਬ ਦੱਸੀ ਜਾਂਦੀ ਆ, ਉਹਦੇ ਵਿੱਚ 9,42,170 ਪੰਜਾਬੀ ਨੇ। ਠੀਕ ਹੈ। ਤੇ ਇਹ 9,42,170 ਪੰਜਾਬੀਆਂ ਤੇ ਇਸ ਘਟਨਾਕ੍ਰਮ ਦਾ ਅਸਰ ਨਾ ਪਵੇ,
ਇਹ ਫਿਕਰਮੰਦੀ ਹੈ। ਸਰਕਾਰਾਂ ਵਾਂਗ ਗੱਲਬਾਤ ਕਰਨ, ਧੜਿਆਂ ਵਾਂਗ ਨਹੀਂ, ਗਰੁੱਪਾਂ ਵਾਂਗ ਨਹੀਂ ਜੀ। ਦਾ ਫਿਕਰ ਹੋਣਾ ਚਾਹੀਦਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਇਕੱਲਾ ਪੰਜਾਬੀ ਭਾਈਚਾਰਾ ਨਹੀਂ, ਦਿੱਲੀ ਵਾਲੇ ਵੀ ਜਾਂਦੇ ਨੇ, ਗੁਜਰਾਤ ਵਾਲੇ ਵੀ ਜਾਂਦੇ ਨੇ, ਹਰਿਆਣੇ ਵਾਲੇ ਵੀ ਜਾਂਦੇ ਨੇ, ਹੈਨਾ, ਰਾਜਸਥਾਨ ਵਾਲੇ ਵੀ ਜਾਂਦੇ ਨੇ, ਹੋਰਨਾਂ ਸੂਬਿਆਂ ਵਾਲੇ ਵੀ ਜਾਂਦੇ ਨੇ। ਸਾਰੇ ਭਾਈਚਾਰਿਆਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਔਰ ਮੁਲਕ ਦੀ ਸਾਂਝੀਵਾਲਤਾ ਔਰ ਏਕਤਾ ਵੀ ਜ਼ਰੂਰੀ ਹੈ। ਜੇਕਰ ਉਸ ਮੁਲਕ ਨਾਲ ਵੀ ਤੁਹਾਡੇ ਰਿਸ਼ਤੇ ਵਿਗੜਦੇ ਨੇ, ਜਿਹੜਾ ਮੁਲਕ ਇੰਨੀ ਵੱਡੀ ਗਿਣਤੀ 'ਚ ਭਾਰਤੀਆਂ ਨੂੰ, ਪੰਜਾਬੀਆਂ ਨੂੰ, ਤੁਹਾਡੇ ਰੁਜ਼ਗਾਰ ਦੇ ਪਹਿਲੂਆਂ ਨੂੰ ਹੱਲ ਕਰਦਾ ਹੋਵੇ, ਤਾਂ ਇਹ ਫਿਕਰਮੰਦੀ ਵਾਲਾ ਪਹਿਲੂ ਹੈ। ਸੋ ਇਸ ਮਸਲੇ ਤੇ ਦੋਵੇਂ ਮੁਲਕਾਂ ਦੇ ਮੁੱਢਲੀ ਕਤਾਰ ਦੇ ਲੀਡਰਾਂ ਨੂੰ, ਅਧਿਕਾਰੀਆਂ ਨੂੰ ਮਿਲ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ, ਨਾ ਕਿ ਦੁਨੀਆ ਭਰ 'ਚ ਮਜ਼ਾਕ ਦੇ ਕੇਂਦਰ ਬਣਨਾ ਚਾਹੀਦਾ। ਜੀ ਜੀ।